ਉਹ ਸਾਗ ਕਿੱਥੇ ਲੱਗਾ ਓਏ ਉਹ ਸਾਗ हाँ जी बाबा जी उठे हो ਕਿਹੜਾ ਹੈ ਕਿਹੜਾ ਹੈ साग हाँ जी ਉਹ ਸਾਗ की हाल है ਆਜਾ ਮਾਂ ਦੇ ਘੰਟਾ ਹੋ ਗਿਆ ਯਾਰ कौन आया कोई नहीं थे कोई भी ਕਿੰਨੇ ਆਉਣਾ ਸਾਗ उठ के बना जे ਤੇਰੇ ਬਗਾ ਕਿੰਨੇ ਆਉਣਾ ओ उठ के बाबा जी की हो गया ਚਲੋ ਅੱਛਾ ਦਾ उठ के बाबा आ मैं दूध लेके आया था चो के मझां दा घर फड़ावा मैं ਸਾਗ हाँ जी ਆ ਯਾਰ ਦੁੱਧ ਲੈ ਚੋਗੇ हाँ जी हाँ जी ਉਹ ਮੇਰੀ ਆਨ ਕੇ ਫੜਾ ਪਹਿਲੇ ਯਾਰ आज मैं लिया वा ਆਨ ਫੜਾ ਏ लो जी ऐनक ਯਾਰ ਸਾਫ ਕਰ ਦੇ ਥੋੜੀ मैं करना साहब लो ਰਾਤ जी ਨੀਂਦ ਨੇ ਸਾਗ ਆਏ ਰਾਤ ਦਾ ਧੁੰਦੀ ਨਹੀਂ ਯਾਰ ਪਤਾ ਮੈਨੂੰ ਕਰ लगता बहुत ही खराब हुई ਤੁਹਾਡੀ ਪਤਾ ਕਰ ਕੋਈ ਲੱਸੀ ਲੁੱਸੀ ਜਿਹੜੀ ਕੀ ਕਰਦੇ ਕੋਈ ਯਾਰ ਲਿਆ ਕੇ मैं लिया जी दूध दे के मैं लड़का के लिया वा ਲਿਆ लो जी तो महाराज जी आप पियो ਲੱਸੀ ਆ ਲੱਸੀ ਲੈ ਕੇ ਆਇਆ ਪਿਓ ਮਾਸਾ ਮਿੱਠਾ ਹੀ ਪਾ ਲੈਣਾ ਸੀ ਯਾਰ ਵਿੱਚ ਮਿੱਠਾ ਪਾਇਆ ਜੀ ਤੁਸੀਂ ਪੀਓ ਤੇ ਵੇਖੋ ਚੈੱਕ ਤਾਂ ਕਰੋ ਚੀਨੀ ਪਾਈ ਕਿ ਸ਼ੱਕਰ ਸ਼ੱਕਰ ਪਾਈ ਹੋਈ ਚਲੋ ਚੰਗਾ ਕੀਤਾ ਹਾਂ ਚੈੱਕ ਕਰੋ ਮਿੱਟੀ ਦੇ ਪਿਆਲੇ ਨਾਲੇ ਲੈ ਕੇ ਆਇਆ ਵਾਂ ਠੀਕ ਹੈ ਮਜ਼ਾ ਆ ਰਿਹਾ ਚਲੋ ਜੀ ਠੀਕ ਹੈ ਓਏ ਹੋ ਵੇਖਿਓ ਓਏ ਓਏ ਹੋਏ ਆ ਤਾਂ ਦਹੀਂ ਵੀ ਬਣ ਰਹੀ ਹੈ ਜੀ ਓ ਯਾਰ ਦਹੀਂ ਲੜਕੇ ਕੇ ਦਹੀਂ ਬਣਾ ਲੈਂਦੇ ਆ ਉਹ ਦਹੀਂ ਚ ਮਾਸਾ ਛਿਲਕਾ ਪਾ ਲਿਆ ਨਹੀਂ ਠੀਕ ਹੋ ਗਿਆ ਰਾਤ ਦਾ ਦਰਦ ਹੁੰਦੀ ਸੀ ਢਿੱਡ ਵਿੱਚ ਠੀਕ ਹੈ ਪਵਾ ਲੈਣਾ ਛਿਲਕਾ ਦੇਵੀ ਹੋਲੀ ਬਾਬਾ ਜੀ ਆ ਦਹੀਂ ਖਾ ਲਓ ਛਿਲਕਾ ਪਾਇਆ ਵਿੱਚ ਨਾਲੇ ਅੱਛਾ ਹਾਂਜੀ ਯਾਰ ਚੈੱਕ ਕਰੋ ਠੰਡੀ ਥੋੜੀ ਜਿਹੀ ਘੱਟ ਹੈ ਰੱਖੀ ਹੈ ਤੁਹਾਡੇ ਵਾਸਤੇ ਹਾਂਜੀ ਯਾਰ ਹਾਂਜੀ ਦਹੀਂ ਬੜੇ ਮਜ਼ੇਦਾਰ ਸਾਗ ਹਾਂ ਹਾਂਜੀ ਹਾਂਜੀ ਹਾਂ ਛਿਲਕਾ ਪਾ ਕੇ ਲੈਣਾ ਤੁਹਾਡੇ ਪਸੰਦ ਆ ਜੀ ਹਾਂ ਨਾਲੇ ਢਿੱਡ ਠੀਕ ਹੈ। ਪੀੜ ਠੀਕ ਹੋ ਜਾਏਗੀ ਠੀਕ ਹੈ ਠੀਕ ਹੈ ਹਾਂਜੀ ਮੈਨੂੰ ਦਿਓ ਜੀ ਮੈਨੂੰ ਦਿਓ ਦਵਾਈ ਕਿੰਨੀ ਦੇਰ ਬਾਅਦ ਖਾਣੀ ਹੈ ਦਵਾਈ ਠਾ ਕੇ ਮੇਰੀ ਉਹ ਕਦ ਲਿਆ ਦੇ ਚਲੋ ਮੈਂ ਹੁੱਕਾ ਧਰ ਕੇ ਲਿਆਉਣਾ ਜੀ ਸਾਲਾ ਦਵਾਈਆਂ ਸਾਡੀ ਜਾਨ ਨਹੀਂ ਛੱਡਦੀਆਂ ਹੁੱਕਾ ਧਰ ਕੇ ਲਿਆਉਣਾ ਮੈਂ ਹਾਂ ਲਓ ਜੀ ਬਾਬਾ ਜੀ ਹੁੱਕਾ ਪੀਓ ਪਾਣੀ ਪੂਣੀ ਪਾਇਆ ਵਿੱਚ ਪਾਣੀ ਪੂਣੀ ਪਾ ਕੇ ਜੀ ਬਿਲਕੁਲ ਪਹਿਲੀ ਅੱਗ ਪਾਈ ਹੈ ਹਾਂਜੀ ਠੀਕ ਹੈ ਆਈ ਚੱਸ ਕੇ ਨਹੀਂ ਠੀਕ ਜੀ ਹੈ। ਪਾਣੀ ਪੂਣੀ ਠੀਕ ਹੈ ਠੀਕ ਹੈ ਠੀਕ ਹੈ ਤੇ ਤੂੰ ਹੁਣ ਉਹ ਜਿਹੜੀ ਗਾਂ ਸੂਈ ਸੀ ਹਾਂਜੀ ਦੁੱਧ ਵਾਵਾ ਦਿੰਦੀ ਆ ਹਾਂਜੀ ਹਾਂਜੀ ਉਹ ਤਾਂ ਵਾਹ ਦਿੰਦੀ ਹੈ ਅੱਛਾ 8-9 ਕਿਲੋ ਦੁੱਧ ਦਿੰਦੀ ਹੈ ਇੱਕ ਟਾਈਮ ਦਾ ਜੀ ਵਾਹ ਹਾਂਜੀ ਵਾਹ ਵਾਹ ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ ਅੱਲਾ ਖੁਸ਼ ਰੱਖੇ ਹਾਂਜੀ ਹੁੱਕਾ ਚੱਲਦਾ ਪਿਆ ਸਹੀ ਜੀ ਬੜਾ ਠੇਕੇਦਾਰ ਬਣਾ ਹੁਕਾ ਯਾਰ ਹਾਂਜੀ 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 ਜਨਾਬ ਦੀ ਤਬੀਅਤ ਦਾ ਮਨਾਸਬ ਬਣਾਇਆ ਜੀ ਉਹ ਸਾਕ ਹਾਂਜੀ ਯਾਰ, ਹਾਂਜੀ ਅੱਜ ਕੱਪੜੇ 5-7 ਦਿਨ ਹੋਏ ਨੇ ਕੱਪੜੇ ਨਹੀਂ ਬਦਲੇ ਯਾਰ ਵੀ ਸ਼ੱਕ ਮੇਰੀ ਬੋਝ ਹੀ ਆਉਣ ਡਈ ਆ ਕੱਪੜੇ ਬਦਲ ਲੈਣੇ ਆ ਜੀ ਕੱਪੜੇ ਯਾਰ ਆ ਕੀ ਬਾਬਿਆਂ ਨੂੰ ਇਹ ਸੂਟ ਪਾਈਦਾ ਰੰਗਦਾਰ ਪਾਈਦਾ ਮੈਂ ਚ ਕਹਿੰਦਾ ਚਿੱਟਾ ਸੂਟ ਪਾਉਣੇ ਆ ਜੀ ਤੁਹਾਨੂੰ ਆਹ ਮੈਂ ਲਿਆਉਣਾ ਵਾ
ਲਿਆ ਕੱਪੜੇ ਬਦਲ ਮੈਂ ਲਿਆਉਣਾ ਜੀ ਕੱਪੜੇ ਆਹ, ਬਦਲਨੇ ਲਿਆ। ਕੱਪੜੇ ਬਦਲਨੇ ਆ ਇਹਨੂੰ ਨਾਲ ਠਾਲ ਉੱਠਦਾ ਕਿਤੇ। ਠਾਲਨੇ ਆ ਜੀ ਠਾਲਨੇ ਆ ਸਲਾਮੁਅਲੈकुम ਬਾਬਾ ਜੀ ਵਾਲੇਕੁਮ ਸਲਾਮ। ਕੀ ਹਾਲ ਆ ਬਾਬਾ ਜੀ ਠੀਕ ਹੋ ਠੀਕ ਹੈ ਬਈ। ਅੱਛਾ ਜੀ ਜ਼ੇਬ ਨੂੰ ਮਿਲਣਾ ਸੀ ਦੇਵ ਨੂੰ ਮਿਲਣਾ? ਹਾਂਜੀ ਕਿੱਥੋਂ ਆਇਆ? ਮੈਂ ਉਹਦਾ ਦੋਸਤ ਹੈਗਾ ਯੂਨੀਵਰਸਿਟੀ 'ਚ ਅਸੀਂ ਇਕੱਠੇ ਪੜ੍ਹਦੇ ਆਂ ਕੀ ਆਖਣਾ ਤੂੰ ਉਹਨੂੰ? ਉਹ ਅਸੀਂ ਕਿੱਥੇ ਜਾਣਾ ਸੀਗਾ ਸਵੇਰ 9 ਵਜੇ ਤੇ ਹੁਣ ਦੇਖ ਲਓ 9:30 ਹੋਏ ਪਏ ਆ ਜੋ ਪਤਾ ਨਹੀਂ ਕਿੱਥੇ ਆ ਉਹਨੂੰ ਜਾਣਾ ਜੀ ਸਵੇਰ ਪੁੱਤਰ ਉਹਨੂੰ ਤੇ ਆਦਤ ਗੰਦੀ ਸੀ ਪਾਈ ਸਾਰੇ ਤੁਸੀਂ ਸਾਰੇ ਇੱਕੋ ਜਿਹੇ ਇਕੱਠੇ ਹੋਏ ਜੇ। ਉਹ ਰਾਤ ਲੇਟ ਸੌਂਦਾ ਤੇ ਹੁਣ 10 ਦਾ ਟਾਈਮ ਹੋ ਗਿਆ ਤੇ ਹੋ ਸਾਗ ਹਾਂਜੀ ਹਾਂਜੀ ਓਏ ਉਹ ਦੇਵ ਨੂੰ ਠਾਲਣਾ। ਆ ਠਾਲਣਾ ਜੀ ਉਹ ਤੱਕ ਬੇਲੀ ਆਇਆ ਆ ਠਾਲਣਾ ਵਾ ਉਹਨੂੰ ਕਹ ਉੱਠ ਖੜਿਆ ਕਰ ਕੋ ਅੱਲਾ ਦਾ ਨਾਮ ਮਨ। ਠੀਕ ਹੈ ਮੈਂ ਠਾਲਣਾ ਜੀ ਜਲਦੀ ਬਿਠਾ ਭੇਜ ਦਿਓ, ਅਸੀਂ ਜਾਣਾ ਕਿੱਥੇ ਉਹ ਬਹਿ ਜਾ ਵੀ ਬਹਿ ਜਾ ਮੁੰਡਿਆ ਚਲੋ ਠੀਕ ਹੈ ਉਹਨੂੰ ਬੁਲਾਓ ਫਿਰ ਬਹਿ ਜਾ। ਬਾਬਾ ਜੀ ਬੁਲਾ ਰਹੇ ਨੇ ਕਹਿੰਦੇ ਨੇ ਇਹਨੂੰ ਉਠਾਓ ਬਾਬਾ ਦੇਰ ਦਾ ਸੁੱਤਾ ਹੋਇਆ ਹੈ यार सो लेंदा करो यार किसी बंदे ने सो लेंदा करो कोई 2-4 घंटे ਇਹ ਕੁਦਰ ਘਰ ਬਾਰ ਠੀਕ ਸੀਗਾ? ਹਾਂਜੀ ਹਾਂਜੀ ਬਾਬਾ ਜੀ ਕੱਲ ਤੇ ਬਾਅਦ ਕਾਫੀ ਚਲੋ ਵਾਲਿਆਂ ਚੌਧਰੀ ਸਾਹਿਬ ਠੀਕ ਯਾਰ ਆਪਾਂ ਜਾਣਾ ਸੀ 9 ਵਜੇ 10 ਵਜੇ ਦਾ ਟਾਈਮ ਹੋਇਆ ਪਿਆ ਤੂੰ ਸੁੱਤਾ ਹੁਣ ਹੈ ਕੋਈ ਗੱਲ ਕਰਨ ਲਈ ਕਿੱਥੇ ਜਾਣਾ ਚਲੋ ਜੀ ਰਾਤੀ ਤੇ ਤੈਨੂੰ ਦੱਸਿਆ ਸੀ ਦਿਹਾੜੀ ਜਾਣਾ ਹੈਗਾ ਆਪਾਂ ਸਵੇਰ ਦੋਸਤਾਂ ਨੂੰ ਟਾਈਮ ਦਿੱਤਾ ਹੋਇਆ ਉਹ ਮੁਕਾਬਲਾ ਕਰਨ ਡੇ ਨੇ ਤੂੰ ਵੀ ਤੇ ਸੁੱਤਾ ਪਿਆ ਵਾਂ ਸਵੇਰੇ ਦਾ ਮੈਂ ਬਾਬਾ ਜੀ ਕੋਲ ਆਇਆ ਅੱਧਾ ਪੌਣਾ ਘੰਟਾ ਹੋ ਗਿਆ ਅਸੀਂ ਬੈਠੇ ਹਾਂ ਇੱਥੇ ਤੇਰਾ ਇੰਤਜ਼ਾਰ ਕਰਦੇ ਪਏ ਹਾਂ ਚਲੋ ਬਹਿ ਜਾ ਬਾਈ ਗੱਲ ਕਰ ਬਹਿ ਗੱਲ ਓਏ ਉੱਠ ਖਲੋਤਾ ਸ਼ਹਜ਼ਾਦਾ। ਸਾਰੀ ਰਾਤ ਜਾਗਦੇ ਕੱਢ ਨਿਕਲ ਜਾਂਦੀ ਤੁਹਾਡੀ। ਕੋਈ ਸ਼ਰਮ ਕਰਿਆ ਕਰੋ ਸਵੇਰ ਉੱਠ ਕੇ ਅੱਲਾ ਤੋਬਾ ਕੀਤੀ ਨਮਾਜ਼ ਪੜ੍ਹੀ ਸਮਝ ਆਈ ਨਾ ਗੱਲ ਦੀ। ਆਪਣੇ ਭਰਾ ਵੱਡੇ ਦਾ ਥੋੜਾ ਸਾਥ ਕਰਿਆ ਕਰ ਤੈਨੂੰ ਪੜਾਉਣ ਡਿਆ ਸਭ ਖਰਚਾ ਕਰਨ ਡਿਆ ਤੇਰੇ ਤੂੰ ਆਉਣਾ 2-4 ਦਿਨ ਤੇ ਸੌਂ ਸਾਂ ਕੇ ਚੱਲ ਜਾਣਾ ਨਾ ਤੂੰ ਪੜ੍ਹਨਾ। ਹਾਂ ਉਹ ਕਿੱਧਰ ਦੀ ਸ਼ੇਪ ਤੁਹਾਡੀ ਵੇ? ਇਹ ਸੀ ਦਿਹਾੜੀ ਜਾਣਾ ਸੀ ਦੋਸਤਾਂ ਕੋਲ ਅੱਜ ਕੀ ਹੈ ਤੁਹਾਡਾ ਉੱਥੇ? ਦੋਸਤਾਂ ਨਾਲ ਕੱਲ ਯੂਨੀਵਰਸਿਟੀ 'ਚ ਅਸੀਂ ਗਏ ਸੀ ਤੇ ਉੱਥੇ ਉਹਨਾਂ ਨਾਲ ਟਾਈਮ ਦਿੱਤਾ ਸੀ ਉਹਨਾਂ ਨੂੰ ਕਿ ਸਵੇਰੇ ਆਵਾਂਗੇ ਅਸੀਂ ਤੁਹਾਡੇ ਕੋਲ ਤੇ ਜਾ ਕੇ ਕੋਈ ਹੱਲਾ ਗੁੱਲਾ ਕਰਾਂਗੇ ਤੇ ਉਹ ਯਾਰ ਇਹਨੂੰ ਮੈਂ ਬੁਲਾਣਾ ਹੈ ਸੁੱਤਾ ਪਿਆ ਵਾ ਉਹਨਾਂ ਨੇ 9 ਵਜੇ ਤੱਕ ਕਿਹਾ ਉਹ ਮੈਨੂੰ ਫੋਨ ਕਰੀ ਜਾਣ ਡਏ ਨੇ ਪੁੱਤਰ ਇਹ ਤੇ ਪੜਾਉਣ ਕਾਤੇ ਡੇ ਗਾਲਣ ਡੇ ਇਹਨੂੰ ਮਾਤੀ ਕੋਈ ਨਹੀਂ ਤੇ ਚਲੋ ਨਿਆਣਾ ਪੜਾਈ ਦਾ ਉਹਨੂੰ ਕੋਈ ਤਮੀਜ਼ ਹੋਵੇ। ਆ ਵੇਖੇ ਨਾ ਆ ਲੱਤ ਲੱਜ ਰੱਖ ਤੇ ਬੈਠਾ ਵੱਡਿਆਂ ਕੇ ਕਿਸ ਤਰ੍ਹਾਂ ਬਈਦਾ ਇਹਨੂੰ ਇਹ ਤਮੀਜ਼ ਨਹੀਂਗੀ। ਬਿਲਕੁਲ ਜੀ ਸਮਝ ਆ ਗਈ ਨਾ? ਇਹ ਪਾਂਡਿਆ ਗਲ ਡਿਆ ਵਾ ਆ ਵੱਡਾ ਭਰਾ ਜਰਾ ਕਮਲਾ ਹੋ ਚੱਲਿਆ ਵੇਖਣ ਨਾਲ ਕੱਪੜੇ ਗਲ ਰਹਿੰਦੇ ਚਾਰੇ ਦੇ ਬਿਲਕੁਲ ਐਵੇਂ ਹੀ ਆ। ਮੇਰੀ ਖਿਦਮਤ ਦਾ ਹਾਲਾਤ ਵੀ ਦੇਰ ਤੱਕ ਸੌਂਦਾ ਨਹੀਂਗਾ। ਅਸੀਂ ਤਾਂ ਬਜ਼ੁਰਗਾਂ ਦੀ ਖਿਦਮਤ ਹੀ ਸਮਝ ਕਰਦੇ ਆਈ ਨਾ? ਅੱਲਾ ਤੇਰਾ ਭਲਾ ਕਰੇ ਸੰਭਾਲਣਾ ਯਾਰ। ਆਮੀਨ ਇਹਦੇ ਤੇ ਮੈਨੂੰ ਕੋਈ ਆਸ ਨਹੀਂ ਤੇ ਪੜ ਕੇ ਕੋਈ ਅਫਸਰ ਬਣ ਗਿਆ ਤੇ ਸਾਡਾ ਤੇ ਨਹੀਂ ਵੀ ਜੇ ਉਤਾਰਿਆ ਨੇ ਹਾਂ ਹਾਂਜੀ ਚਾਹ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਲਾਕ ਹਾਂਜੀ ਹਾਂਜੀ ਉਹ ਚਾਹ ਪੁੱਤ ਲਿਆ ਪਿਆ ਮੁੰਡੇ ਨੂੰ ਮੈਂ ਲਿਆਉਣਾ ਜੀ ਚਾਹ ਲਿਆਉਣੇ ਆ ਜਾ ਠੀਕ ਹੈ ਹਾਂ ਵੀ ਪੀਲਾ ਚਾਹ ਚਾਹ ਪੀਣਾ ਲਓ ਜੀ ਤੁਸੀਂ ਪੀਣੀ ਹੈ ਉਹ ਸ਼ਹਜ਼ਾਦਾ ਕਿੱਥੇ ਚਾਹ ਪੀਂਦਾ ਉਹਨੇ ਅਜੇ ਮੂੰਹ ਧੋਣਾ ਆਣਾ ਪਰ ਮੂੰਹ ਕਿੱਥੇ ਧੋਣੇ ਨਿਆਣੇ ਲਓ ਜੀ ਤੁਸੀਂ ਪੀਣੀ ਹੈ ਰੱਖਦੇ ਪੀ ਲੈਣਾ ਮੈਂ ਉਹ ਸ਼ਹੀਦਾ ਕਿੱਥੇ ਆ? ਸੀਧਾ ਹੀ ਗੱਡੀ ਸਾਫ਼ ਕਰਨ ਡਿਆ ਉਹ ਸ਼ਹੀਦੇ ਨੂੰ ਆਵਾਜ਼ ਮਾਰਨਾ ਦਿਲਾ ਦੇ। ਅਸ਼ੀਦਿਆ ਹਾਂਜੀ ਜੋਰੀ ਸਾਹਿਬ ਕੀ ਕਰਨ ਰਿਹਾ? ਗੱਡੀ ਸਾਫ਼ ਕਰ ਰਿਹਾ ਬਾਬਾ ਜੀ ਗੱਡੀ ਇਹ ਕਿਹੜੀ ਗੱਡੀ ਸਾਫ਼ ਕਰਨੀ ਆ? ਛੋਟੀ ਗੱਡੀ ਜਿਹੜੀ ਪੀਐਲ ਹਲਾ 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 ਕਰਨਾ ਸਾਹਿਬ ਯਾਰ ਮੈਨੂੰ ਕੋਈ ਡਾਕਟਰ ਚੈੱਕ ਕਰਾ ਕੇ ਆਓ। ਚਲੋ ਠੀਕ ਹੈ ਸਾਫ਼ ਕਰ ਠੀਕ ਹੈ ਖੰਘ ਵੀ ਲੱਗੀ ਆ ਚੱਲ ਨਹਾ ਧੋ ਲਈਏ ਸਾਫ਼ ਕਰ ਇਹ ਭੁੱਖਾ ਨਹੀਂ ਨਾ ਛੱਡਦਾ ਖੰਘ ਲੱਗੀ ਮਾਂ ਹਾਂ ਚਲੀਏ ਫਿਰ ਆਪਾਂ ਯਾਰ ਉਹ ਵੇਟ ਕਰਨ ਡੇ ਨੇ ਬੇਲੀ ਆਪਣੇ ਚਲੀਏ ਅੱਗੇ ਦੇਖ ਲਾ 10 ਵੱਜ ਗਏ ਨੇ ਨਹੀਂ ਯਾਰ ਤੈਨੂੰ ਪਤਾ ਬਾਬਾ ਗੁੱਸੇ ਆ ਤੇ ਕਿਸੇ ਹੋਰ ਦਿਨ ਪ੍ਰੋਗਰਾਮ ਬਣਾ ਲਓ ਫਿਰ ਚੱਲਾਂਗੇ ਯਾਰ ਠੀਕ ਆ ਯਾਰ ਮੈਂ ਕਹਿੰਦਾ ਵਾਂ ਬਾਬੇ ਨੂੰ ਤੂੰ ਗੇੜੀ ਦੇ ਕੇ ਆਇਆ
ਮੈਂ ਤੇਰਾ ਬਾਹਰ ਵੇਟ ਕਰਦਾ ਵਾਂ ਅੱਧਾ ਪੌਣਾ ਘੰਟਾ, ਜਿਹੜਾ ਤੂੰ ਲਾਣੇ 10-15 ਮਿੰਟ ਲਾ ਲਾ, ਠੀਕ ਹੈ ਨਾ। ਮੈਂ ਤੇਰਾ ਬਾਹਰ ਵੇਟ ਕਰਾਂ, ਬਾਬੇ ਨੂੰ ਜਿਹੜੀ ਦੇ ਤੇ ਜਲਦੀ ਆ ਚਲੀਏ ਫਿਰ। ਤੈਨੂੰ ਪਤਾ ਯਾਰ ਬਾਬੇ ਨੇ ਗੁੱਸੇ ਹੋਣਾ, ਅੱਜ ਮੈਂ ਨਹੀਂ ਜਾ ਸਕਦਾ। ਮੈਂ ਪੁੱਛ ਲੈਣਾ ਬਾਬੇ ਨੂੰ। ਬਾਬਾ ਜੀ ਹਾਂਜੀ ਤੇ ਇਹਨੂੰ ਫਿਰ ਘੱਲ ਦਿਓ ਸਾਡੇ ਨਾਲ, ਅਸੀਂ ਜਾਣਾ ਉੱਥੇ। ਤੇ ਅੱਗੇ ਕਦੋਂ ਮੈਨੂੰ ਪੁੱਛ ਕੇ ਜਾਂਦੇ ਹੋ, ਸਮਝ ਆਈ ਨਾ ਗੱਲ ਦੀ। ਮੁੰਡੇ ਜਦੋਂ ਯੂਨੀਵਰਸਿਟੀ ਪੜ੍ਹਨ ਜਾਂਦੇ ਨੇ ਨਾ ਤਾਂ ਮੋੜ ਹੋ ਜਾਂਦੇ ਨੇ, ਕੋਈ ਉਹਨਾਂ ਦਾ ਖਿਆਲ ਨਹੀਂ ਵੱਡੇ ਨਿੱਕੇ ਦਾ। ਹਾਂਜੀ ਕੋਈ ਥੋੜਾ ਜਿਹਾ ਬੰਦੇ ਸ਼ਰਮ ਜਿਹਾ ਹੋਣਾ ਚਾਹੀਦਾ, ਨਿੱਕੇ ਵੱਡੇ ਦੀ ਪਛਾਣ ਹੋਣੀ ਚਾਹੀਦੀ ਆ। ਬਜ਼ੁਰਗ ਬੰਦਾ ਬਿਮਾਰ ਹੋ ਗਿਆ, ਇਹਨਾਂ ਦੇ ਪਾਲ ਪੂਲ ਕੇ ਜਵਾਨ ਕੀਤਾ ਹੈ, ਸਮਝ ਆਈ ਨਾ ਗੱਲ ਦੀ। ਤੁਸੀਂ ਨਾ ਪੁੱਤ ਜਾਇਆ ਕਰੋ ਕਿਤੇ, ਨਹੀਂ ਹਾਲਾਤ ਜਾਣਦੇ, ਭਾਵੇਂ ਉੱਥੇ ਕੋਈ ਮਸਲਾ ਬਣ ਜੇ ਨਾ ਸਫਰ ਕਰਿਆ ਕਰੋ, ਘਰ ਪਿਆ ਕਰੋ ਭੈਣਾਂ ਭਰਾਵਾਂ ਕੋਲੋਂ, ਸਮਝ ਆਈ ਨਾ ਗੱਲ ਦੀ। ਤੇ ਕੁਝ ਆਪਣੇ ਵੱਡਿਆਂ ਨੂੰ ਖਿਆਲ ਕਰਿਆ ਕਰੋ, ਮਾਂ ਪਿਓ ਦਾ। ਤੂੰ ਵੀ ਨਾ ਸਿਆਣਾ ਹੈ। ਕੀ ਹੈ ਆਪਣਾ ਤੇਰੇ ਅੱਬੇ ਦਾ ਨਾਂ ਕੀ ਆ? ਮੇਰੇ ਬਦਾਮ ਨਜ਼ੀਰ ਹੈਗਾ ਉਹਦਾ ਮਲ ਗਿਆ। ਹਾਂਜੀ ਮਲਕ ਨੇ। ਯਾਰ ਬੰਦਾ ਤੇ ਚੰਗਾ ਮਜ਼ਦੂਰੀ ਕਰਦੇ ਨੇ, ਪੜਾਉਣ ਡਿਆ ਪੁੱਤਰ, ਨਾ ਪੈਸੇ ਜ਼ਾਇਆ ਕਰਿਆ ਕਰੋ ਉਹਨਾਂ ਦੇ, ਸੁਣਿਆ ਨਾ। ਤੇ ਤੁਸੀਂ ਆਰਾਮ ਨਾਲ ਨਾ ਮੇਰੀ ਗੱਲ ਮੰਨੋ, ਨਾ ਜਾਓ, ਚੰਗੇ ਰਹਿ ਜਾਓਗੇ। ਵੱਡਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਵੱਡਿਆਂ ਦੀ ਗੱਲ ਮੰਨੀ ਸਮਝ ਆਈ ਨਾ ਗੱਲ ਦੀ। ਮੰਨੀ ਤੇ ਬੰਦੇ ਬਣੋ, ਚੰਗੇ ਰਹਿ ਜਾਓਗੇ। ਤੁਹਾਡੀ ਉਮਰ ਅਸੀਂ ਵੀ ਰਹੇ ਹਾਂ, ਪਰ ਇਸ ਤਰ੍ਹਾਂ ਨਹੀਂ ਰਹੇ। ਵੱਡਿਆਂ ਦਾ ਅਸੀਂ ਯਾਦ ਕਰਦੇ, ਵੱਡਿਆਂ ਦੀ ਗੱਲ ਮੰਨਦੇ, ਸਮਝ ਆਈ ਨਾ ਗੱਲ ਦੀ। ਤੁਸੀਂ ਬਿਲਕੁਲ ਯਾਰ ਅਖੀਰ ਕਰ ਛੜੀ ਆ, ਨਾ ਸਾਨੂੰ ਕੋਈ ਪੁੱਛਦੇ ਹੋ, ਨਾ ਤੁਹਾਡੇ ਜਾਣ ਦਾ ਪਤਾ, ਨਾ ਤੁਹਾਡੇ ਆਉਣ ਦਾ ਪਤਾ। ਦਫਾ ਕਰੋ, ਨਾ ਜਾਓ, ਦਫਾ ਕਰੋ। ਪੁੱਤਰ ਨੂੰ ਕਹਿ ਦਿਓ, ਟੈਲੀਫੋਨ ਕਰ ਦਿਓ ਵੀ ਨਹੀਂ ਤੁਹਾਡਾ ਵੱਡਾ ਬਿਮਾਰ ਹੈ, ਮੈਂ ਨਹੀਂ ਜਾਣਾ। ਹਾਂਜੀ ਹਾਂ, ਸਾਗ ਵੇਖੇ ਜਵਾਲਾ ਪੱਠੇ ਪੁੱਠੇ ਪਾ ਕੇ ਨਾ, ਕੱਪੜੇ ਚੇਂਜ ਨਹੀਂ ਕਰਦਾ, ਕੀ ਹਾਲ ਬਣਿਆ। ਦੇਖੋ ਜੀ, ਨਹੀਂ ਇਹਨਾਂ ਨੂੰ ਪੜਾਉਣ ਡਏ ਆ ਜੀ। ਸਾਗ ਹਾਂਜੀ ਹਾਂਜੀ, ਉਹ ਕਣਕ ਕਿੰਨੀ ਕੀ ਪੀਤੀ ਆ? 18 ਕਿਲੇ ਬੀਜ ਲਈ ਹੈ। ਹਲਾ ਹਲਾ ਹਾਂਜੀ, ਕੀ ਚੰਗਾ ਪਾਉਣਾ ਸੀ ਯਾਰ। ਚੰਗਾ ਹੀ ਪਾਇਆ। ਉਹ ਥੱਲੇ ਖਾਦ ਪਾਈ ਡੀਏਪੀ ਦੀ ਕਿ ਨਹੀਂ? ਪਾਈ ਹੈ ਜੀ, ਪਾਈ। ਅੱਛਾ ਅੱਛਾ। ਯਾਰ ਬਾਬਾ ਜੀ ਦੀ ਗੱਲ ਤੇ ਠੀਕ ਹੈਗੀ ਆ, ਆਪਾਂ ਨਹੀਂ ਜਾਂਦੇ ਫਿਰ ਅੱਜ ਹੈ, ਉਹਨਾਂ ਨੂੰ ਜਵਾਬ ਦੇ ਦਿੰਦੇ ਆ। ਗੱਲ ਤੇ ਬਾਬਾ ਜੀ ਦੀ ਸਾਰੀਆਂ ਠੀਕ ਹੈਗੀਆਂ। ਚਲੋ ਠੀਕ ਹੈ ਬਾਬਾ ਜੀ ਦੀ ਗੱਲ ਵੀ ਠੀਕ ਆ, ਕਿਉਂਕਿ ਆਪਣਾ ਯੂਨੀਵਰਸਿਟੀ ਦਾ ਮਾਹੌਲ ਐਵੇਂ ਦਾ ਨਾ, ਫਿਰ ਇੱਕ ਪਿੰਡ ਦਾ ਮਾਹੌਲ ਤੇ ਉੱਥੇ ਦਾ ਮਾਹੌਲ ਰਲਦਾ ਨਹੀਂ ਹੈਗਾ, ਠੀਕ ਆ। ਤੈਨੂੰ ਪਤਾ ਬਦਤਮੀਜ਼ ਲੋਕ ਨੇ ਸਾਰੇ ਰਹਿੰਦੇ ਯੂਨੀਵਰਸਿਟੀ। ਤੇ ਚਲੋ ਠੀਕ ਹੈ ਬਾਬਾ ਜੀ ਗੱਲ ਵੀ ਠੀਕ ਆ, ਤੇ ਆਪਾਂ ਫਿਰ ਇਨਸ਼ਾਅੱਲਾ ਕਿਸੇ ਦਿਨ ਪ੍ਰੋਗਰਾਮ ਬਣਾ ਲਾਂਗੇ, ਫਿਰ ਚੱਲਾਂਗੇ। ਅੱਛਾ ਚਲੋ ਚਲੋ ਫਿਰ ਬਾਬਾ ਜੀ ਕੋਲ ਮਾਦਦ ਕਰ ਲਈਏ ਆਪਾਂ। ਤੇ ਫਿਰ ਠੀਕ ਹੋ ਗਿਆ ਬਾਬਾ ਜੀ, ਫਿਰ ਅਸੀਂ ਨਹੀਂ ਚੱਲੇ ਹੈਗੇ। ਚਲੋ ਸਾਡੀ ਅੱਲਾ ਤੁਹਾਡਾ ਪਿੱਛੇ ਭਲਾ ਕਰੇ ਯਾਰ। ਕਰ ਦਿਓ ਸਾਨੂੰ। ਅੱਲਾ ਤੁਹਾਡਾ ਭਲਾ ਕਰੇ। ਆ ਪੁੱਤਰ ਵੱਡਿਆਂ ਦੀ ਮੰਨਿਆ ਕਰੋ, ਠੀਕ ਹੋ ਗਿਆ ਜੀ। ਸਮਝ ਆ ਗਈ ਨਾ। ਅਸੀਂ ਤੁਹਾਡੇ ਫਾਇਦੇ ਦੀ ਗੱਲ ਹੀ ਕਰਨੀ ਹੈ, ਸਾਡੇ ਤੇ ਬੱਚੇ ਔਲਾਦ ਸਾਡੀ। ਹਾਂਜੀ 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 ਤੇ ਨਹਾ ਧੋ ਜਾ ਕੇ ਕਾਕਾ ਟਾਈਮ ਨਾਲ ਉੱਠਿਆ ਕਰ, ਮਾਸ਼ਾਅੱਲਾ ਪੜਿਆ ਕਰ, ਉੱਠ ਕੇ ਅੱਲਾ ਤੋਬਾ ਕਰਿਆ ਕਰ, ਕੁਰਾਨ ਜੀ ਪੜਿਆ ਕਰ, ਸੁਣਿਆ ਨਾ। ਅਸੀਂ ਜਦੋਂ ਸਾਡੀ ਉਮਰ ਲੰਘ ਗਈ ਆ, ਤੂੰ ਨਾ ਉੱਠ ਕੇ, ਤੇਰਾ ਵੱਡਾ ਭਰਾ ਹੈ, ਇਹਦੇ ਨਾਲ ਜਾ ਕੇ ਕੰਮ ਸ਼ਮ ਡੇਰੇ ਕਰਾਇਆ ਕਰ, ਥਾਸ਼ਾ ਕਢਾਇਆ ਕਰ, ਬਿਲਕੁਲ ਜੀ। ਸਮਝ ਆਈ ਨਾ ਗੱਲ ਦੀ। ਆ ਇੱਕ ਬੰਦਾ ਤਾਂ ਇਕੱਲਾ ਹੀ ਹੁੰਦਾ, ਤੇ ਦੋ ਬੰਦੇ 11 ਹੋ ਜਾਂਦੇ ਤੇਰਾ ਨੇ। ਨਿੱਕਾ ਭਰਾ ਆ, ਇੱਕ ਬੰਦਾ ਤਾਂ ਇਕੱਲਾ ਹੀ ਹੁੰਦਾ ਨਾ ਫਿਰ, ਹਾਂਜੀ ਹਾਂਜੀ। ਤੇ ਦੋ 11 ਬਣ ਜਾਂਦੇ ਨੇ। ਨਾਲ ਹੱਥ ਬਣਾਉਣ ਵਾਲਾ ਬਣ ਜਾਂਦਾ, ਕੰਮ ਸ਼ਮ ਸਹੀ ਰਹਿੰਦਾ ਫਿਰ। ਇਹਨਾਂ ਦਾ ਚਾਹ ਕਰਾ, ਤੇਰਾ ਨਿੱਕਾ ਵੀਰ ਆ, ਨਾਲੇ ਇਹਨੂੰ ਨਾ ਧਾਰਾਂ ਕਰਨੀਆਂ ਸਿਖਾ। ਠੀਕ ਹੈ ਜੀ, ਘਟਾਂ ਸਿਖਾਉਂਦੇ ਆ। ਜਾ ਪੁੱਤ ਨਹਾ ਧੋ ਜਾ ਕੇ, ਹਾਂ ਸਮਝ ਆਇਆ ਨਾ ਗੱਲ ਦੀ। ਨਾਲਾ ਮੇਰਾ ਵੀਰ ਜਲਦੀ ਆ ਜੀ, ਨਿੱਕਾ ਵੀਰ ਮੇਰਾ ਨਾਲਾ ਜਲਦੀ ਆ। ਫਿਰ ਬਾਬਾ ਜੀ ਅੱਲਾ ਇਸ ਗੁਰੂ ਅੱਲਾ ਤੁਹਾਨੂੰ ਸਿਹਤਾਂ ਦੇਵੇ, ਤੁਹਾਡੇ ਤੇ ਆਮੀਨ। ਸਲਾਮਤ ਰੱਖੇ। ਆਮੀਨ ਠੀਕ ਹੋ ਗਿਆ, ਚੱਲ ਯਾਰ ਚੰਗਾ ਫਿਰ, ਨਾ। ਠੀਕ ਹੋ, ਓਕੇ, ਅੱਲਾ ਹਾਫਿਜ਼। ਅੱਛਾ ਜੀ, ਉਹਦੇ ਠੀਕ ਹੋ ਗਿਆ। ਆ ਸ਼ਹੀਦੇ ਦਾ ਪਤਾ ਕਰਨਾ, ਸ਼ਹੀਦੇ? ਗੱਡੀ ਸਾਫ਼ ਕਰ ਲਈ ਕਿ ਨਹੀਂ? ਗੱਡੀ ਸਾਫ ਕਰ ਲਈਏ। ਹੋ ਗਈ ਉਹ ਤੇਲ ਹੈ ਗੱਡੀ 'ਚ। ਆਹੋ ਹਾਂ, ਤੇ ਜਾ ਕੇ ਨਾ ਸਾਗ ਹਾਂਜੀ ਹਾਂਜੀ, ਆ ਦੇਵ ਨੂੰ ਕਹ ਲੋ, ਉਹ ਡਾਕਟਰ ਤੋਂ ਨੰਬਰ ਲੈ ਵੇ ਮੇਰਾ। ਠੀਕ ਹੈ ਜੀ, ਘਲਾਉਣਾ। ਹਾਂਜੀ ਉਹ ਜਾ ਪਿਆ, 11 ਵਜੇ ਪੈਂਦਾ, ਠੀਕ ਹੈ ਨਾ। ਆ ਨਾਲ ਚਲਾ ਜਾ, ਚੈੱਕ ਕਰਾਓ ਮੈਨੂੰ ਯਾਰ, ਸ਼ੀਦੇ ਦੇ ਨਾਲ ਚਲਾ ਜਾ ਯਾਰ, ਜਾ ਕੇ ਤੇ ਡਾਕਟਰ ਕੋਲ ਨੰਬਰ ਲੈ ਜਾਓ ਗੱਡੀ ਲੈ ਜਾਓ, ਸਮਝ ਆਈ ਨਾ ਗੱਲ, ਜਾਓ ਸ਼ਾਬਾਸ਼।